ਅੱਲਾ ਦੇ ਹਵਾਲੇ ਹੁਣ ਇੱਥੋਂ ਤੱਕ ਹੀ ਆਪਾਂ ਆ ਸਕਦੇ ਹਾਂ। ਹਾਂਜੀ ਜਾਂਦੇ ਆ ਤੇ ਹੋਊ ਫਿਰ ਮੁਲਾਕਾਤ ਮੌਕਾ ਦੇਊਗਾ ਉਧਰ ਜਾਂ ਇੱਧਰ ਕਿਤੇ ਵੀ ਮਿਲਦੇ ਆ ਇਕੱਠੇ ਹੁੰਦੇ ਆ ਜ਼ਰੂਰ ਰੱਬ ਨੇ ਚਾਹਿਆ ਜੀ। ਸਵੇਰੇ ਸਵੇਰੇ ਲਾਹੌਰ ਜਿੱਥੇ ਵੜ ਗਏ ਨਾ ਨਾਸ਼ਤੇ ਚੱਲਦੇ ਹੋਣਗੇ ਇਸ ਤਰ੍ਹਾਂ ਨਾ ਅੰਡੇ ਕੀ ਤੇ ਪਾਵੇ ਕੀ ਲੱਗਦਾ ਤੁਹਾਡੀ ਜ਼ੁਬਾਨ ਤੋਂ ਪਤਾ ਲੱਗਦਾ ਇਹ ਆਕੇ ਪਟਿਆਲੇ ਦੇ ਹਾਂ ਨਹੀਂ ਅਸੀਂ ਅੰਮ੍ਰਿਤਸਰ ਦੇ ਹਾਂ ਇਹ ਪਟਿਆਲੇ ਦੇ ਆਹ ਕਾੜੇ ਦੇ ਮੈਂ ਗਲਾਸ ਪੜਿਆ ਤੇ ਉੱਤੋਂ ਪਟਿਆਲੇ ਦਾ ਨਾਮ ਆ ਰਿਹਾ ਲੱਸੀ ਪਟਿਆਲੇ ਪੈਕ ਵਾਲੀ कोई भी नहीं आप कोई भी नहीं मैं बताऊंगा आपको उधर जब जाना ना शाम को मुझे फोन करना ਸਪੈਸ਼ਲ ਆ ਗਏ ਗਲਾਸ ਵੀ ਸਪੈਸ਼ਲ ਇਹ ਤੁਹਾਡੇ ਇਹ ਆ ਵੀ ਬੜੇ ਸਪੈਸ਼ਲ ਹੈਗੇ ਇਹ ਸਮੀ ਸਾਹਿਬ ਤੁਹਾਡਾ ਜੀ ये ठीक हो ओके हो गया ਸਾਹਮਣੇ ਬੈਠ ਕੇ ਪੀਓ ਆ ਲਾਹੌਰ ਦਾ ਨਾਸ਼ਤਾ ਲੈ ਚੱਲੇ ਆ। ਸਵੇਰੇ ਸਵੇਰ ਦਾ ਟਾਈਮ ਹੈ 9 ਵਜੇ ਆ ਤੇ 11 ਵਜੇ ਨੂੰ ਨਾਸ਼ਤਾ ਉਹਦੇ ਕੋਲ ਪਹੁੰਚ ਜਾਣਾ ਦੇ ਟਾਈਮ ਨੂੰ ਪਹੁੰਚ ਜਾਣਾ ਤੇ ਅੱਜ ਨਾਸ਼ਤਾ ਲਾਹੌਰ ਦਾ ਨਾਸ਼ਤਾ ਕਰੂਗਾ ਅੰਮ੍ਰਿਤਸਰ ਬਹਿ ਕੇ ਠੀਕ ਹੈ ਅਸਲਾਮ ਵਾਲੇਕਮ ਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਜੁੜੇ ਨੇ ਸਾਡੇ ਚੈਨਲ ਤੇ ਸਾਡੇ ਵਲੌਗ ਵੇਖਦੇ ਪਏ ਨੇ ਪਿਛਲੇ ਕੁਝ ਦਿਨਾਂ ਤੋਂ ਲਾਹੌਰ ਘੁੰਮਦੇ ਪਏ ਆ। ਭਾਈ ਸਾਹਿਬ ਸੁਲਤਾਨ ਵਿਰਕ ਸਾਹਿਬ ਆਏ ਨੇ ਸਾਡੇ ਕੋਲ ਲਾਹੌਰ ਦੇ ਵਿੱਚ ਮੈਂ ਵੀ ਲੈਲਪੁਰ ਤੋਂ ਲਾਹੌਰ ਉਧਰ ਦਾ ਸ਼ਿਫਟ ਹੋਇਆ ਤੇ ਅੱਜ ਸਾਡਾ ਇਹਨਾਂ ਦੇ ਨਾਲ ਅੱਜ ਦਾ ਆਖਰੀ ਇਹ ਵਲੌਗ ਹੋਏਗਾ। ਅਸੀਂ ਹੁਣ ਫਿਲਹਾਲ ਤੇ ਜਾ ਰਹੇ ਹਾਂ ਲਾਹੌਰ ਦੇ ਵਿੱਚ ਇਹਨਾਂ ਨੇ ਕੁਝ ਉਧਰੋਂ ਫਰਮਾਇਸ਼ਾਂ ਸਨ ਵੀ ਖਲੀਫਾ ਦੀਆਂ ਖਤਾਈਆਂ ਲੈਣੀਆਂ ਉਹਦੀ ਲੱਸੀ ਜੇਦੇ ਦੀ ਲੱਸੀ ਪੀਣੀ ਆ ਤੇ ਹਾਲੀ ਗੁਰਦੁਆਰਾ ਸਾਹਿਬ ਵੀ ਜਾਣਾ। ਅਸੀਂ ਸਵੇਰੇ ਨਿਕਲੇ 6:15 ਵਜੇ ਉੱਠੇ ਹੁਣ 7:15 ਦਾ ਟਾਈਮ ਹੈ ਤੇ ਧੁੰਦ ਵੀ ਅੱਜ ਜਾਂਦੀ ਵੀ ਅੱਜ ਹੀ ਹੈ ਬਹੁਤ ਧੁੰਦ ਹੈ ਕੋਈ ਭਾਜੀ ਫੁੱਲ ਕਿਤੇ ਉਧਰ ਅਟਾਰੀ ਵਾਗਾ ਨਾ ਬੰਦ ਹੋ ਜੇ ਤੇ ਉਸ ਤੋਂ ਬਾਅਦ ਇਹਨਾਂ ਨੇ ਜਾਣਾ ਵਾਪਸ ਆਪਣੇ ਅੰਮ੍ਰਿਤਸਰ ਨੂੰ ਆਪਣੇ ਉਧਰ ਘਰ ਜਾਣਾ। ਸੋ ਅੱਜ ਇਹਨਾਂ ਨੂੰ ਸਾਰਾ ਕੁਝ ਘੁਮਾ ਕੇ ਫਿਰ ਡ੍ਰੌਪ ਆਫ ਦੇ ਕੇ ਤੇ ਮੈਂ ਗੱਡੀ ਖਿੱਚ ਦੇਣੀ ਆ ਲੈਲਪੁਰ ਨੂੰ। ਸੋ ਅੱਜ ਦਾ ਸਾਡਾ ਸਾਥ ਜਿਹੜਾ ਆਖਰੀ ਇਸ ਵਲੌਗ ਦੇ ਵਿੱਚ ਹੋਏਗਾ ਤੇ ਮੈਂ ਤੁਹਾਨੂੰ ਧੁੰਦ ਦੇ ਦੌਰਾਨ ਵਿਖਾਵਾਂ ਵੀ ਕਿੱਦਾਂ ਪਈ ਆ। ਕਿਉਂ ਭਾਜੀ ਇਹ ਧੁੰਦ ਦੇ ਨਜ਼ਾਰੇ ਵੇਖੋ ਜ਼ਰਾ। ਬਿਲਕੁਲ ਜੀ ਬਿਲਕੁਲ ਗੱਡੀਆਂ ਵੀ ਨਹੀਂ ਦਿਖਦੀਆਂ ਆ ਵੇਖੋ ਅੱਜ ਤੇ ਬਿਲਕੁਲ ਹੀ ਬੰਦ ਹਰ ਸ਼ੈ ਮੈਨੂੰ ਲੱਗਦਾ ਹਾਲੇ ਤੱਕ ਮੋਟਰਵੇ ਸਾਰੇ ਬੰਦ ਹੋਣੇ ਆ ਜਿਵੇਂ ਉਧਰ ਬੰਦ ਸੀ। ਲਾਹੌਰ ਦਾ ਮੇਨ ਅਸੀਂ ਗੁਲਬਰਗ ਚ ਫਿਰਦੇ ਆ ਜਾਂਦੇ ਨਾ ਵੀ ਉਹ ਸ਼ਹਿਰ ਦੇ ਵਿੱਚ ਧੁੰਦ ਘੱਟ ਹੁੰਦੀ ਆ ਆਬਾਦੀ ਜ਼ਿਆਦਾ ਹੁੰਦੀ ਆ ਤੇ ਜੇ ਮੇਨ ਲਾਹੌਰ ਦੇ ਵਿੱਚ ਆ ਹਾਲ ਹੈ ਤੇ ਵੇਖੋ ਵੀ ਉਧਰ ਪਿੰਡਾਂ ਪੁੰਡਾਂ ਵਾਲ ਕਿਵੇਂ ਹੋਊ ਬਹੁਤ ਢੇਰ ਸਾਰੀ ਧੁੰਦ ਹੈ ਅੱਜ ਹੀ। ਪਹਿਲਾਂ ਘੁੰਮ ਆਏ ਉਧਰ ਨਹੀਂ ਤਾਂ ਮੋਟਰਵੇ ਬੰਦ ਹੀ ਮਿਲਣਾ ਸੀ ਅੱਜ ਬੰਦ ਮਿਲਣਾ ਤੇ ਅੱਜ ਲੱਸੀ ਪੀਣੀ ਆ ਤੇ ਠੰਡ ਵੀ ਬੜੀ ਆ ਲੱਗ ਪਤਾ ਜਾਣਾ ਅੰਦਰ ਵੀ ਧੁੰਦ ਪੈ ਜਾਣੀ ਭਾਈ ਯਕੀਨ ਕਰੋ ਸਵਾਦ ਬੜਾ ਹੁੰਦਾ ਜੀ ਨਾਲ ਲੱਸੀ ਪੀਵਾਂਗੇ ਠੰਡ ਵਿੱਚ ਸਵਾਦ ਬੜਾ ਆਏਗਾ ਅੱਜ ਲੱਗ ਪਤਾ ਜਾਣਾ ਨਾ ਲੱਸੀ ਪੀ ਕੇ ਅੰਦਰ ਵੀ ਧੁੰਦ ਹੀ ਪੈ ਜਾਣੀ ਸੋ ਅੱਜ ਪੀਣੀ ਆ ਇਹੋ ਜੀ ਠੰਡ ਦੇ ਵਿੱਚ ਲੱਸੀ ਉਹ ਵੀ ਜੇਦੇ ਦੀ ਲੱਸੀ ਉਹ ਬੜੀ ਗਾੜੀ ਜੀ ਬਣਾਉਂਦਾ ਗੁੜੀ ਜੀ ਨਾ ਉਹਦਾ ਲੈਣਾ ਲੱਗੀਆਂ ਹੁੰਦੀਆਂ ਪਹਿਲਾਂ ਤਾਂ ਜਾ ਕੇ ਲਾਈਨ 'ਚ ਲੱਗਣਾ ਪੈਣਾ ਨਾ ਲੱਸੀ ਲੈਣ ਵਾਸਤੇ ਜਗ੍ਹਾ ਬੜਾ ਸੋਹਣਾ ਹੁੰਦਾ ਸ਼ਾਇਦ ਘੱਟ ਹੋਣ ਲੋਕ ਧੁੰਦ ਦੇਖ ਕੇ ਅੱਜ ਇਹ ਵੀ ਪਤਾ ਲੱਗ ਜਾਂਦਾ ਵੀ ਲਾਈਨ ਘੱਟ ਆ ਇਹ ਗੱਲ ਝੂਠੀ ਲੋਕ ਸਵੇਰੇ 5 ਵਜੇ ਦੇ ਉੱਥੇ ਜਮਾ ਹੋ ਜਾਂਦੇ ਆ ਪਹਿਲਾਂ ਹੀ ਵੀ ਲੱਸੀ ਮੁੜ ਕੋ ਨਹੀਂ ਲੱਭਣੀ ਜੀ ਹਾਂ ਜੀ ਚੱਲਦੇ ਆਪਾਂ ਹੁਣ ਫਿਰ ਲਾਹੌਰ ਲੱਸੀ ਵਾਲੇ ਪਾਸੇ ਨੂੰ। ਲਾਹੌਰ ਦੀਆਂ ਤੰਗ ਗਲੀਆਂ ਸਵੇਰੇ ਖੁੱਲੀਆਂ ਹਲੇ ਦੁਕਾਨਾਂ ਨਹੀਂ ਖੁੱਲੀਆਂ ਰਸ਼ ਨਹੀਂ ਹੈਗਾ ਤੇ ਅਸੀਂ ਹੁਣ ਜਾਂਦੇ ਪਏ ਆ ਜੀ ਲੱਸੀ ਪੀਣ ਠੰਡ 'ਚ ਪਿਆਉਣੀ ਆ ਲੱਸੀ ਲੱਸੀ ਨਾ ਹੋ ਜਾਏ ਕਿਤੇ ਆ ਵੇਖੋ ਨਾਸ਼ਤੇ ਕਰਨ ਦੇ ਨੁਕਰਾਂ ਤੇ ਬਹਿ ਕੇ ਨਾ ਨਿੱਕੀਆਂ ਦੁਕਾਨਾਂ ਪਰਾਠਿਆਂ ਵਾਲੀਆਂ ਨਾਸ਼ਤੇ ਵਾਲੀਆਂ ਆ ਜਿਹੜੇ ਅਨਲੋਡ ਹੋਇਆ ਵਾ ਦੁਕਾਨਾਂ ਦਾ ਮਾਲ ਮੂਲ ਦੁਕਾਨਾਂ ਤੱਕ ਪਹੁੰਚਾਉਣ ਦੇ ਸਵੇਰੇ ਅਗਲੀਆਂ ਕਹਿੰਦੀਆਂ ਨਾਸ਼ਤਾ ਲੈ ਆਓ ਮੁੱਸੇ ਨਹੀਂ ਬਣਦਾ ਇਤਨੀ ਠੰਡ ਇੱਥੇ ਨਾਸ਼ਤਾ ਸਵੇਰੇ ਬੜਾ ਬਾਹਰੋਂ ਕਰਨ ਦਾ ਰਿਵਾਜ ਹੈ ਸਹੀ ਗੱਲ ਹੈ ਪਾਵੇ ਲੈ ਕੇ ਆਣਾ ਪਾਵੇ ਛੱਜੇ ਕੇ ਕੀ ਨਾ ਉਹਦਾ ਫੱਜੇ ਕੇ ਹੁਣ ਛੱਜੇ ਕੇ ਕਹਿਤਾ ਛੱਜੇ ਹੋ ਗਿਆ ਹਾਂ ਛੱਜੇ ਖੱਬੇ ਕਰਤਾ ਹੀ ਪਤਾ ਨਹੀਂ ਹੁਣ ਇੱਧਰ ਹੈ ਸਮੀ ਕਿ ਉੱਧਰ ਹੈ ਇੱਧਰ ਹੀ ਲੱਗਦਾ ਮੈਨੂੰ। ਚਲੋ ਇੱਕ ਵਾਰੀ ਐ ਨੂੰ ਜਾਣੇ ਜੇ ਨਾ ਹੋਊ ਤੇ ਹੋਰ ਪਾਸੇ ਚੱਲ ਜਾਾਂਗੇ ਫਿਰ ਆਪਾਂ ਠੀਕ ਹੈ। ਪਹੁੰਚ ਗਏ ਬਾਈ ਜੇਦੇ ਲੱਸੀ ਵਾਲੇ ਦੇ ਕੋਲ। ਪਿਛਲੀ ਠੰਡ 'ਚ ਇੱਕ ਵਾਰੀ ਆਏ ਸਾਂ ਲੱਸੀ ਪੀਣ ਤੇ ਠੰਡ 'ਚ ਲੱਸੀ ਪੀਣ ਆਈਦਾ ਫਿਰ ਐਤਕੀ ਉਦੋਂ ਬੜੀ ਧੁੰਦ ਪੈਂਦੀ ਜਦੋਂ ਅਸੀਂ ਅੱਗੇ ਆਏ ਹਾਂ ਗਰਮੀ 'ਚ ਵੀ ਆਇਆ ਕਰੋ ਗਰਮੀਆਂ 'ਚ ਇੱਥੇ ਬਸ ਉਹ ਸਬੱਬ ਨਹੀਂ ਨਾ ਬਣਿਆ ਹਾਂਜੀ ਕਿਉਂਕਿ ਪ੍ਰਾਹੁਣਿਆਂ ਦਾ ਆਉਣ ਜਾਣ ਜ਼ਿਆਦਾ ਠੰਡ 'ਚ ਹੁੰਦਾ ਫਿਰ ਅਸੀਂ ਉਦੋਂ ਆਈਦਾ ਲਾਹੌਰ ਦਾ ਵੀ ਚੱਕਰ ਉਦੋਂ ਲੱਗਣਾ ਜਦੋਂ ਮਹਿਮਾਨਾਂ ਨੇ ਆਉਣਾ ਹੁੰਦਾ ਜੀ ਆਈਦਾ ਅਸੀਂ ਪ੍ਰਾਹੁਣਿਆਂ ਨੂੰ ਪਿਆਣੀਆਂ ਆਪ ਕਦੀ ਨਹੀਂ ਆਏ ਆਪ ਨਹੀਂ ਬਿਮਾਰ ਹੁੰਦੇ ਬੜਾ ਰਿਵਾਜ ਆ ਵੇਖੋ ਪਾਵੇ ਖਾਣ ਦੇ ਲਾਹੌਰ ਦੇ ਨਾ
ਸਵੇਰੇ ਸਵੇਰੇ ਲਾਹੌਰ ਜਿੱਥੇ ਵੜ ਗਏ ਨਾ ਨਾਸ਼ਤੇ ਚੱਲਦੇ ਹੋਣਗੇ ਇਸ ਤਰ੍ਹਾਂ ਨਾ, ਅੰਡੇ ਕੀ ਤੇ ਪਾਵੇ ਕੀ। ਕੀ ਹਾਲ ਹੈ? ਸੇ ਠੀਕ ਹੈ। ਅੱਗੇ ਮੈਨੂੰ ਪਤਾ ਮੈਨੂੰ ਤੇਰਾ ਵੇਖਣ ਆਇਆ ਮੈਂ। ਉਹਨੂੰ ਵੀ ਪਤਾ ਤੁਸੀਂ ਕਿੱਦਾਂ ਚੱਲੇ ਜੀ। ਉਹਨੂੰ ਪਤਾ ਹੈ ਹਰ ਵਾਰੀ ਆਤੇ। ਇਹਨੂੰ ਕੀ ਆਂਦੇ ਬਈ? ਆ ਕੀ ਆ? ਇਹ ਪੂੜਾ ਹੈ। ਪੂੜਾ ਤੇ ਉੱਤੇ ਕੀ ਲਾਇਆ ਇਹਦੇ? ਖੋਇਆ ਵਿੱਚ ਨਾ ਖੋਇਆ। ਖੋਇਆ? ਹਾਂ ਅੱਛਾ, ਆ ਸਾਦਾ ਆ ਤੇ ਆ ਖੋਏ ਵਾਲਾ ਵਾ। ਹਾਂ ਨਾਲ ਹਲਵਾ। ਤੇ ਇਹਨੂੰ ਕੀ ਆਂਦੇ? ਅੱਛਾ, ਇਹ ਪੂੜਾ ਕਾਹਦਾ ਬਣਿਆ? ਪੂੜਾ। ਤੇ ਆ ਕੀ ਆ? ਇਹ ਚਿਕਨ ਹੈ। ਹਾਂ ਕਚੋਰੀ ਹੈ। ਕਿਵੇਂ ਆਂਦੇ ਨੇ ਕਿਵੇਂ? ਕਚੋਰੀ ਕਹਿੰਦੇ ਨੇ। ਹਾਂ ਕਚੋਰੀ ਕਹਿੰਦੇ। ਕੀ ਕਹਿੰਦੇ ਇਹਨੂੰ? ਕੀਮੇ ਵਾਲੀ ਟਿੱਕੀ। ਕੀ ਚਿਕਨ ਕੀਮੇ ਵਾਲੀ ਟਿੱਕੀ ਕਰਨੀ ਟੈਸਟ? ਆਓ ਖੋਲ ਪਹਿਲਾਂ ਨਾਸ਼ਤਾ ਕਰ ਰਹੇ। ਮੈਂ ਕਿਹਾ ਭਾਈ ਆ ਜਾਓ ਆ ਜਾਓ ਨਾ। ਤੰਗ ਗਲੀਆਂ ਵੇਖੋ ਕਿੰਨੀਆਂ ਕਿੰਨੀਆਂ ਲਾਹੌਰ ਦੀਆਂ। ਬੰਦਾ ਨਾ ਫਸ ਜਾਏ ਕਿਤੇ ਮੋਟਾ। ਭਾਈ ਕਈ ਬੰਦੇ ਨਾ ਛੋਰੇ ਵਾਲੇ ਭਾਵੇਂ ਪੱਕਦੇ ਨਾ ਇੱਥੇ, ਤੇ ਕਈ ਬੰਦੇ ਨਾ ਮੇਰੇ ਵਰਗੇ ਆ ਕੇ ਨਾਸ਼ਤੇ ਵਾਲੇ ਕੋ ਇੰਜ ਕਰਕੇ ਖਲੋ ਜਾਂਦੇ ਆ। ਖਲੋਤੇ ਰਹਿੰਦੇ ਨਾਸ਼ਤੇ ਵਾਲਾ ਕਹਿੰਦਾ ਹਾਂ ਭਾਈ ਦੱਸ ਕੀ ਲਾਣਾ? ਛੋਰਾ ਪਿਆ ਦੇ ਥੋੜਾ ਜਿਹਾ। ਹਾਂ ਇਦਾਂ ਦੇ ਵੀ ਹੈਗੇ ਲੋਕ, ਜਿੱਦਾਂ ਹੀ ਠੰਡ ਆ ਨਾ ਛੋਰਾ ਪਿਆ ਦੇ ਥੋੜਾ ਜਿਹਾ। ਗਰਮ ਹੋਈਏ। ਲਓ ਜੀ, ਇਹ ਨੇ ਲਾਹੌਰ ਦੀਆਂ ਤੰਗ ਗਲੀਆਂ। ਪੁਰਾਣਾ ਲਾਹੌਰ ਵੀ ਆ ਪਹਿਲਾਂ, ਜਿਵੇਂ ਦਰਿਆਦਿਆਂ ਦੇ ਵਿੱਚ ਸੀ ਪਹਿਲਾਂ ਦਾ ਲਾਹੌਰ। ਇਹ ਉਹ ਵਾਲਾ ਲਾਹੌਰ ਹੈ। ਕੀ ਆ ਬਈ ਰਾਸ਼ਾਂ ਚ? ਹਾਂਜੀ ਠੰਡ ਆ ਤੇ ਬਈ ਘਰ ਰਸ਼ ਘੱਟ ਹੀ ਆ। ਹਾਂ ਰਸ਼ ਘੱਟ ਹੀ ਆ। ਹਾਂ ਲਿਆਓ ਹੁਣ ਮੈਨੂੰ ਦੇ। ਕਿਉਂ ਪਾ? ਰਸ਼ ਅੱਜ ਘੱਟ ਹੀ ਆ, ਪਹਿਲਾਂ ਬਹੁਤ ਰਸ਼ ਹੁੰਦਾ ਸੀ। ਟਾਈਮ ਨਾਲ ਆ ਗਏ ਆਪਾਂ। ਟਾਈਮ ਨਾਲ ਆ ਗਏ ਆਪਾਂ। ਲੱਭਦੇ ਜਾਊਗੀ ਨਾ। ਉੱਥੋਂ ਧੁੰਦ ਆ। ਇਹ ਇਦਾਂ ਪੀਂਦੀਆਂ ਵੇਖੋ ਮੁੰਡੇ ਦਾ। अस्सलाम वालेकुम जी, ਕੀ ਹਾਲ ਚਾਲ? ਠੀਕ ਠਾਕ ਹੋ? ਤੇ ਠੀਕ ਹੈ ਭਾਈ। ਇਹਨੂੰ ਆਂਦੇ ਆ ਅੱਜ ਇਹਦੇ ਲੱਸੀ ਵਾਲਾ ਬੰਦੇ। ਲੱਸੀ ਵਾਲਾ। ਹਾਂਜੀ ਜੀਦਾ। ਜੀਦਾ ਨਹੀਂ ਜੇਦਾ। ਭਾਜੀ ਬਣਾਓ ਹਾਂ ਤਿੰਨ। ਕਿੱਥੋਂ ਲੈਣਾ ਟੋਕਨ? ਤਿੰਨ। ਇਹ ਆਸਟ੍ਰੇਲੀਆ ਤੋਂ ਨੇ ਸਰਦਾਰ ਸਾਹਿਬ ਨੇ, ਵੈਸੇ ਇਧਰੋਂ ਪਟਿਆਲੇ ਤੋਂ ਨੇ। ਸਰਦਾਰ ਸਾਹਿਬ ਠੀਕ ਹੋ? ਜੀ ਕਿੰਨੇ ਸਰਦਾਰ ਹੋ? ਨਹੀਂ ਜੀ, ਇੱਕ ਅਦਨ ਸਰਦਾਰ ਹੈ, ਅੱਗੇ ਵੀ ਤਾਂ ਕਮਾਉਂਦੇ ਨੇ, ਯਾਦ ਹੈ ਕਿ ਨਹੀਂ? ਇਹ ਆ ਚਾਚੀ ਹੋਣੀ ਬਣਾਉਣ ਡਏ ਆ। ਸਫਿਆਨ ਅੰਦਰੋਂ ਗਲਾਸ ਧੋ ਕੇ ਦੇ ਦੂਸਰੇ ਦੋ ਬੰਦੇ ਮੈਂ ਲੱਸੀ ਦੇ ਇਹਨਾਂ ਨੂੰ। ਹੁਣ 3 ਗਲਾਸ ਲੈਣੇ ਜੀ। ਹਾਂਜੀ ਤਿੰਨੇ ਗਲਾਸ ਧੋ ਕੇ ਮੈਂ ਦੇ। ਇਹ ਇੱਥੋਂ ਸਪੈਸ਼ਲ ਬਣਾਉਣੇ ਆ ਭਾਜੀ। ਮੈਂ ਕਿਹਾ ਤੁਹਾਡੇ ਵਾਸਤੇ ਸਪੈਸ਼ਲ ਬਣਾਈ ਹੈ ਜੀ ਭਾਜੀ। ਆਸਟ੍ਰੇਲੀਆ ਤੋਂ ਸਰਦਾਰ ਸਾਹਿਬ ਇਹਨੇ ਯਾਦ ਤਾਂ ਕਰਦੇ ਜਾਣਾ ਸਾਨੂੰ। ਯਾਦ ਤਾਂ ਕਰ ਲਿਆ। ਆਏ ਵੀ ਪਟਿਆਲੇ ਤੋਂ ਜੀ। ਹਾਂ ਭਾਈ ਯਾਨੀ ਕਿ ਚੜ੍ਹਦੇ ਪੰਜਾਬ ਤੋਂ। ਹਾਂਜੀ ਅਸੀਂ ਉਹ ਵੀ ਸਾਡੇ ਆਪਣੇ ਨੇ, ਬਸ ਵਿੱਚ ਹੱਦਾਂ ਪੈ ਗਈਆਂ ਉਹਨਾਂ ਉੱਤੇ। ਅਸੀਂ ਕੋਈ ਕੁਛ ਆ। ਹਾਂ ਇੱਕੋ ਕੁਛ ਇਸੇ ਤਰ੍ਹਾਂ। ਕੋਈ ਫਰਕ ਨਹੀਂ। ਆ ਮਾਰ ਨਹੀਂ ਉਹ ਜੋ ਵੀ ਨਾ ਭਾਵੇਂ ਤੋਂ ਪਹਿਲੇ ਦੀ ਗੱਲ ਨਹੀਂ, ਅਗਰ ਭਾਵੇਂ ਕੋਈ ਸਿੱਖ ਵੀ ਸੀ ਨਾ ਤੇ ਸਾਡਾ ਪਿਆਰ ਹੁੰਦੀ ਸੀ। ਕੋਈ ਫਰਕ ਨਹੀਂ। ਜਿਹੜੇ ਯਾਦ ਜਿਹੜੇ ਉੱਥੇ ਮੁਸਲਮਾਨ ਬਚ ਗਏ ਨੇ ਉਹਨਾਂ ਨੂੰ ਸਿੱਖਾਂ ਨੇ ਬਚਾਇਆ, ਜਾਂ ਜੇ ਇੱਥੇ ਸਿੱਖ ਬਚ ਗਏ ਨੇ ਉਹਨਾਂ ਨੂੰ ਮੁਸਲਮਾਨਾਂ ਨੇ ਬਚਾਇਆ। ਇਹ ਕੋਈ ਸਨ। ਇਹ ਗੱਲ ਸੋਚੀ ਵੈਸੇ ਕਿਸੇ ਨੇ ਭਾਈ? ਅਸਲ ਨਹੀਂ, ਅਸਲ ਇਹ ਹੀ ਆ ਨਾ, ਗੱਲਾਂ ਇਹ ਹੀ ਕਰਦੇ ਭਾਜੀ ਵੀ ਨੈਗੇਟਿਵ ਗੱਲਾਂ ਤੇ ਧਿਆਨ ਬਹੁਤ ਦਿੰਦੇ ਆ। ਇਹਨਾਂ ਗੱਲਾਂ ਜਿਹੜੀਆਂ ਪੋਜ਼ਿਟਿਵ ਗੱਲਾਂ ਉਹਨਾਂ ਤੇ ਧਿਆਨ ਨਹੀਂ ਦਿੰਦੇ। ਜੇ ਭਾਈ ਹੋਣਾ ਕੀਤੀ ਆ ਜਿਆਦੀਆਂ ਪੋਜ਼ਿਟਿਵ ਆ। ਮੀਡੀਆ ਇਧਰਲੇ ਪਾਸੇ ਉਧਰਲੇ ਪਾਸੇ ਦੱਸਦਾ ਵੀ ਉਹ ਉਹਨਾਂ ਨੇ ਮਾਰਿਆ, ਇਹਨਾਂ ਨੇ ਮਾਰਿਆ। ਆ ਜਿਹੜੀ ਪੋਜ਼ਿਟਿਵ ਗੱਲ ਇਹ ਨਹੀਂ ਦੱਸਦੇ ਵੀ ਬਚਾਇਆ ਕਿੰਨਿਆਂ ਨੇ। ਕਿਉਂ ਭਾਜੀ? ਉਹ ਬਸ ਇਹੀ ਕਹਿਣਗੇ ਉਹਨੇ ਮਾਰੇ ਤੇ ਉਹਨੇ ਮਾਰਿਆ ਜੀ। ਇਹ ਦੇਖੋ ਵਿਚਾਰਨ ਲਈ ਅੱਲਾ ਦੀ ਜ਼ਾਤ ਤੋਂ ਬੈਠੀ ਹੈ, ਮਗਰ ਥੱਲੇ ਅਸੀਂ ਹੀਲਾ ਵਸੀਲਾ ਹੈਗੇ ਆ। ਪਿਆਰ ਇੱਕ ਬਹੁਤ ਸੀਗਾ ਇੱਕ ਦੂਜੇ ਨਾਲ। ਮੈਂ ਤੁਹਾਨੂੰ ਪਤਾ ਨਾ ਇੰਨੀ ਬੰਦੇ ਨੂੰ ਸੂਝ ਤੇ ਹੁੰਦੀ ਹੈ। ਜਿਹੜੇ ਇੱਥੇ ਬੱਚੇ ਨੇ ਸਿੱਖ, ਇੱਥੇ ਮੁਸਲਮਾਨਾਂ ਦੇ ਸਿਰੇ ਜ਼ਿਆਦਾ ਸੀ। ਉਹ ਸਿੱਖਾਂ ਨੂੰ ਮੁਸਲਮਾਨਾਂ ਨੇ ਬਚਾਇਆ। ਜਿਹੜੇ ਉੱਥੇ ਮੁਸਲਮਾਨ ਰਹਿ ਗਏ ਸਨ ਉਹਨਾਂ ਨੂੰ ਸਿੱਖਾਂ ਨੇ ਬਚਾਇਆ। ਕਿਉਂ ਬਚਾਇਆ? ਕਿ ਪਿਆਰ ਸਨ। ਇਕੱਠੇ ਰਹਿੰਦੇ ਸੀ। ਇਕੱਠੇ ਰਹਿੰਦੇ, ਪਿਆਰ ਸਨ। ਕੋਟੋ ਹਾਂ ਜੀ। ਵਾਹ ਭਾਜੀ ਠੀਕ ਹੋ? ਸਾਰੇ ਆ ਰਹੇ ਦੱਸੇ ਇਹ ਆ ਇਹਨਾਂ ਦੇ ਨਾ ਟੋਕਨ ਦਿੱਤੇ। ਪਹਿਲਾਂ ਟੋਕਨ ਲੈਣੇ ਆ। ਠੀਕ ਹੈ। ਅੱਜ ਸਵੇਰੇ ਹੀ ਆ ਗਏ ਨੇ ਤੇ ਰਸ਼ ਬਹੁਤ ਹੁੰਦਾ। ਹੁਣੇ ਵੇਖਿਓ ਇੱਥੇ ਲੈਣਾ ਲੱਗੀਆਂ ਹੋਣੀਆਂ। ਤੇ ਪਹਿਲਾਂ ਟੋਕਨ ਲੈਣਾ ਵਾ, ਟੋਕਨ ਲੈ ਕੇ ਢੀਕਣਾ ਵਾ। ਇਹਦੇ ਤੇ ਨੰਬਰ ਲੱਗਿਆ ਹੁੰਦਾ ਕੋਈ? ਨਹੀਂ ਵੈਸੇ ਹੀ ਮਤਲਬ ਟੋਕਨ ਦੇ ਦਿੰਦੇ ਆ। ਜੀ ਹਾਂ ਤੇ ਉਹ ਫਿਰ ਜਿਵੇਂ ਵਾਰੀ ਆਈ ਜਾਂਦੀ ਆ ਤੇ ਦੇਈ ਜਾਂਦੇ ਆ, ਲੱਸੀ ਦੇਈ ਜਾਂਦੇ ਲੱਸੀ ਲੱਭਣੀ ਆ। ਹਾਂ ਕੋਲ ਉਹ ਤਾਂ ਲੱਸੀ ਲੱਭਣੀ, ਸਮਝ ਲੱਸੀ ਆ। ਲੱਸੀ ਦਾ ਗਲਾਸ ਹੀ ਹੈ। ਜੇ ਗਵਾਚ ਗਿਆ ਲੱਸੀ ਗਵਾਚ ਗਈ। ਹਾਂਜੀ। कोई
आप कोई भी नहीं। मैं बताऊंगा आपको, उधर जब जाना ना शाम को मुझे फोन करना। ਸਪੈਸ਼ਲ ਆ ਗਏ ਗਲਾਸ ਵੀ ਸਪੈਸ਼ਲ लो लो ਇਹ ਤੁਹਾਡੇ ਇਹ ਆ ਵੀ ਬੜੇ ਸਪੈਸ਼ਲ ਹੈਗੇ ਇਹ ਸਮੀ ਸਾਹਿਬ ਤੁਹਾਡਾ ਜੀ ठीक हो, ओके हो गया। ਸਾਹਮਣੇ ਬੈਠ ਕੇ ਪੀਓ। ਭਾਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਅਸੀਂ ਤੁਹਾਨੂੰ ਪਤਾ ਸ਼ੁਕਰੀਆ ਕਿ ਤੁਸੀਂ ਸਾਨੂੰ ਯਾਦ ਰੱਖਿਆ ਤੇ साहब आइयो। ਮਿਹਰਬਾਨੀ थैंक यू। ਲਓ ਬਈ ਅਸੀਂ ਹੁਣ ਡਿਸਪੋਜ਼ੇਬਲ ਚ ਪਵਾ ਲਿਆ ਕਿਉਂਕਿ ਅਸੀਂ ਆਖਿਆ ਵੀ ਮੁੱਕੇ ਨਾ ਛੇਤੀ ਤੇ ਆਪਾਂ ਸਵਾਦ ਲੈਂਦੇ ਜਾਣਾ ਨਾ ਹਲੇ ਫਿਰਨਾ ਹਲੇ ਹੋਰ ਉਹਨਾਂ ਤੇ ਡਿਸਪੋਜ਼ੇਬਲ ਚ ਇਸ ਪਵਾਈਏ ਵੀ ਜਰਾ ਸਵਾਦ ਲੈਂਦੇ ਕੋਈ ਘੰਟਾ ਲਾਵਾਂਗੇ ਲੱਸੀ ਪੀਣ ਜੀ ਉਹਨਾਂ ਦਾ ਸਪੈਸ਼ਲ ਗਲਾਸ ਦਿੱਤੇ ਸੀਗੇ ਤੇ ਟਾਈਮ ਲੱਗਣਾ ਸੀਗਾ ਪੀਣ ਲਈ। ਤੇ ਅਸੀਂ ਗਲਾਸ ਮੋੜਨੇ ਨਹੀਂ ਹੈਗੇ ਡਿਸਪੋਜ਼ੇਬਲ ਤੇ ਪਾ ਦਿਓ ਅਸੀਂ ਹੌਲੀ ਹੌਲੀ ਪੀਵਾਂਗੇ ਤੇ ਨਾਲੇ ਘੁੰਮਾ ਫਿਰਾਂਗੇ ਸਵੇਰੇ ਸਵੇਰੇ ਲਾਹੌਰ ਬਾਅਦ ਚ ਰਸ਼ ਬੜਾ ਵੱਧ ਜਾਣਾ ਜੀ ਤੋ ਇਸ ਤੋਂ ਗਲਾਸਾਂ ਇਹਨਾਂ ਚ ਪਾ ਲਈ ਹੁਣ ਅੱਗੇ ਚੱਲਦੇ ਤੁਹਾਨੂੰ ਇੱਕ ਦੋ ਹੋਰ ਜਗ੍ਹਾ ਤੇ ਜਾਣਾ ਲਾਹੌਰ ਦੇ ਵਿੱਚ ਸਵੇਰੇ ਸਵੇਰੇ ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂ। ਲਓ ਜੀ ਆ ਗਏ ਆਪਾਂ ਗੁਰਦੁਆਰਾ ਸਾਹਿਬ ਚੂਨਾ ਮੰਡੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ ਗਲੀ ਦੇ ਵਿੱਚ ਜੇ ਦੁਪਹਿਰੇ ਆਉਂਦੇ ਤੇ ਤੁਰ ਕੇ ਆਉਣਾ ਬੜਾ ਔਖਾ ਹੁੰਦਾ ਹੁਣ ਆਪਾਂ ਤੋੜ ਗੱਡੀ ਲੈਣ ਦੀ ਤੁਰ ਕੇ ਵੀ ਨਹੀਂ ਲੰਘਿਆ ਜਾਣਾ ਸੀ। ਇਹ ਵੇਖੋ ਜੀ ਗੁਰਦੁਆਰਾ ਸਾਹਿਬ ਆ ਗਏ ਆਪਾਂ ਸਵੇਰੇ ਸਵੇਰ ਜਾ ਕੇ ਖਾਈਏ ਗਿਆਨੀ ਸਾਹਿਬ ਨੂੰ ਆ ਪੈਕੇਜ ਆਪਾਂ ਬੜਾ ਵਧੀਆ ਬਣਾਇਆ ਸੀ ਜਿਹੜੇ ਗੁਰਦੁਆਰੇ ਪਹਿਲੇ ਹਾਂ ਸਾਰੇ ਪਾਸੇ ਹਾਂ ਫਿਰ ਦੂਜੇ ਪਾਸੇ ਫਿਰ ਇਹ ਬੜੀ ਸੋਹਣੀ ਬਣੀ ਇਦਾਂ ਹੀ ਕਰਿਆ ਕਰਨਾ। ਇਹ ਗੁਰਦੁਆਰਾ ਸਾਹਿਬ ਦਾ ਵੀ ਤੁਹਾਨੂੰ ਦੱਸ ਦਈਏ ਇੰਟਰ ਹੁੰਦੇ ਆ ਨਾਲ ਸਿੱਧੀਆਂ ਪੌੜੀਆਂ ਚੜ੍ਹਦੀਆਂ ਤੁਹਾਨੂੰ। ਇਹ ਗੁਰਦੁਆਰਾ ਜਨਮ ਸਥਾਨ ਗੁਰੂ ਰਾਮਦਾਸ ਜੀ ਹੈ ਹਾਂ ਜੀ ਤੁਹਾਨੂੰ ਪਤਾ ਨਾ ਜੀ। ਹਾਂਜੀ ਹਾਂਜੀ ਚੂਨਾ ਮੰਡੀ ਹਾਂਜੀ ਚੂਨਾ ਮੰਡੀ ਇਹ ਪੁਰਾਤਨ ਬਿਲਡਿੰਗ ਹੈ ਜੀ ਉਦੋਂ ਦੀ ਹਾਂਜੀ ਤੇ ਕੁਛ ਰੈਨੋਵੇਟ ਕੀਤਾ ਗਿਆ ਬਿਲਡਿੰਗਾਂ ਨੂੰ ਹੈ ਪੁਰਾਤਨੀਆਂ। ਆਪਾਂ ਮੱਥਾ ਟੇਕ ਲਈਏ ਠੰਡ ਬਹੁਤ ਆ। ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਲਓ ਜੀ ਇਹ ਸੀ ਗੁਰਦੁਆਰਾ ਜਨਮ ਸਥਾਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਹਾਜ਼ਰੀ ਅਸੀਂ ਲਵਾ ਲਈ ਆ ਜੀ। ਸਵੇਰੇ ਸਵੇਰੇ ਲਵਾ ਲਈ ਨਹੀਂ ਇੱਥੇ ਲੰਘਿਆ ਨਹੀਂ ਜਾਂਦਾ ਬੜਾ ਰਸ਼ ਬਹੁਤ ਹੁੰਦਾ ਹੈ। ਭੀੜਾ ਜਿਹਾ ਰਸਤਾ ਹੈਗਾ ਰਸ਼ ਬਹੁਤ ਆ ਦੁਕਾਨਾਂ ਖੁੱਲ ਗਈਆਂ ਤਾਂ ਫਿਰ ਲੰਘਿਆ ਨਹੀਂ ਜਾਣਾ। ਚਲੋ ਜੀ ਚੱਲਦੇ ਆਪਾਂ ਫਿਰ ਅੱਗੇ ਵਧੀਆ ਹੁਣ ਆ ਗਏ ਜੀ ਅਸੀਂ ਜਿੱਥੋਂ ਲੈਣੇ ਆ ਖਤਾਈਆਂ ਬੜੀਆਂ ਮਸ਼ਹੂਰ ਆ ਖਲੀਫਾ ਖਤਾਈ ਉਸ ਗਲੀ 'ਚ ਤੇ ਭਾਈ ਸਾਹਿਬਾਂ ਨੇ ਉਹ ਲੈ ਕੇ ਜਾਣੀਆਂ ਮੈਂ ਕਿਹਾ ਉਹ ਵੀ ਲਿਸਨ ਆ ਜਾਣ ਸਵੇਰੇ ਸਵੇਰੇ ਉੱਥੇ ਵੀ ਚੱਲਦੇ ਆ। ਤੇ ਆ ਗਿਆ ਸਾਹਮਣੇ ਜੀ ਖਲੀਫਾ ਖਤਾਈਆਂ ਵਾਲੇ ਇਹ ਉਹਨਾਂ ਦੀ ਦੁਕਾਨ ਆ ਤੰਗ ਗਲੀ ਦੇ ਵਿੱਚ ਆ ਲਾਹੌਰ ਨਾ ਇਹ ਤੰਗ ਗਲੀਆਂ ਜਾਣਾ ਪੈਂਦਾ ਗੱਡੀ ਗੁੱਡੀ ਤੇ ਨਹੀਂ ਆਇਆ ਜਾਂਦਾ ਕੁਆਲਿਟੀ ਲੱਭਣ ਲਈ ਕੁਆਲਿਟੀ ਲੱਗਣ ਲਈ ਤੁਰਨਾ ਵੀ ਪੈਂਦਾ ਜੀ। ਆਹ ਉਹਨਾਂ ਗਨ ਮੈਨੂੰ ਬਿਠਾਇਆ ਕਿ ਉਦੋਂ ਕੋਈ ਡੱਬਾ ਲੈ ਕੇ ਨਾ ਜਾਏ ਹਾਂ ਆਹ ਵੇਖੋ ਜੀ ਆਹ ਦੁਕਾਨ ਖਲੀਫਾ ਖਤਾਈਆਂ ਵਾਲਿਆਂ ਦੀ ਖਲੀਫਾ ਖਤਾਈ अस्सलामुअलैकुम ਕੀ ਹਾਲ ਭਾਈ ਠੀਕ ਠਾਕ ਵਧੀਆ ਸੇ ਠੀਕ ਹੈ। ਇਹ ਆਪਣਾ ਸੁਲਤਾਨ ਭਾਈ ਮਸ਼ਹੂਰ ਹੈ ਇੱਥੋਂ ਦੀ ਨਾ ਲਾਹੌਰ ਦੀ ਬੜੀ ਖਲੀਫਾ ਵੈਸੇ ਤੇ ਆਨਲਾਈਨ ਵੀ ਮਿਲ ਜਾਂਦੀ ਲੇਕਿਨ ਆਪ ਆ ਕੇ ਆਨਲਾਈਨ ਦਾ ਹੋਰ ਸਵਾਦ ਹੈ ਦੇਖ ਕੇ ਮਜ਼ਾ ਨਾਲ। ਕਿਵੇਂ ਭਾਜੀ ਕੀ ਰੇਟ ਹੈ 1800 ਰੁਪਏ ਕਿਲੋ ਦੋ ਹਾਂ ਡੱਬੇ ਦੋਗੇ ਕਿੰਨੇ ਦੇ ਬਣਨਗੇ 1800 3600 ਜੀ 3800 ਇਹ ਉਧਰ ਪਟਿਆਲੇ ਜਾਣੇ ਤੁਹਾਡੇ ਡੱਬੇ ਆ ਭਾਈ ਸਾਹਿਬ ਉਧਰੋਂ ਆਏ ਆ ਇਹ ਆ ਹਾਂਜੀ ਪਟਿਆਲੇ ਤੋਂ ਚਲੋ ਮੈਂ ਕਿਹਾ ਚੰਗੇ ਭਲੇ ਹੋ ਮੇਰੇ ਵੱਲ ਦੇਖਣ ਦੇ ਤੁਸੀਂ ਕਿਹਾ ਆਏ ਆ ਇਹ ਪਟਿਆਲੇ ਦਾ ਨਹੀਂਗਾ ਇੱਥੋਂ ਦਾ ਹੀ ਆ ਪਟਿਆਲੇ ਦਾ ਲੱਗਦਾ ਤੁਹਾਡੀ ਜ਼ੁਬਾਨ ਤੋਂ ਪਤਾ ਲੱਗਦਾ ਇਹ ਆਖਿਆ ਪਟਿਆਲੇ ਦੇ ਹਾਂ ਨਹੀਂ ਅਸੀਂ ਅੰਮ੍ਰਿਤਸਰ ਦੇ ਹਾਂ ਇਹ ਪਟਿਆਲੇ ਦੇ ਆਹ ਕਾੜੇ ਦੇ ਮੈਂ ਗਲਾਸ ਪੜਿਆ ਤੇ ਉੱਤੋਂ ਪਟਿਆਲੇ ਦਾ ਨਾਮ ਆ ਰਿਹਾ ਲੱਸੀ ਪਟਿਆਲੇ ਪੈਕ ਵਾਲੀ
अस्सलाम वालेकुम जी, की हाल चाल है। जाली नोट देने वाले को हवाला पुलिस किया जाएगा। आवे तो लिखा है ਰੱਖਿਆ ਮੈਂ ਫਿਰ ਗੱਡੀ 'ਚ ਤੁਹਾਡੇ ਕੋਲ ਤਾਂ ਨਹੀਂ ਹੈ ਦੱਸੋ नहीं साढ़े को नहीं है। ਤੁਹਾਨੂੰ ਫਿਰ ਨਹੀਂ ਕੀਤਾ ਜਾਏਗਾ असल असल ਅਸਲ ਲੋਨ ਹੈ ਤੁਹਾਡਾ असल नो ਬਸ ਫਿਰ ਠੀਕ इतने पिछे लाया अपना जिथे तैयारी ਹੈ होती। ਸੈਟਅਪ ਹੈ ਸਾਰਾ ਉੱਥੇ ਹੀ ਬਣਦਾ ਹੈ अच्छा अच्छा ठीक। ताज़ा ही होंदा सारा समान। ਹਾਂਜੀ ਹਾਂਜੀ ਇਹ ਹੈਂਡਮੇਡ ਆਈਟਮ ਹੈ ਹੱਥ ਨਾਲ ਬਣਦੀ ਹੈ ਤੇ ਤਾਜ਼ੀ ਬਣਦੀ ਹੈ हाँ जी बन ठीक। ਜੀ ਮਸ਼ੀਨੀ ਕੰਮ ਨਹੀਂ ਹੈ पैसे भाई साहब ने देते। भाई साहब की ना ਫੈਸਲ फैसल भाई ना उन्होंने स्टैंप लाती है पेड। खलीफा कताई 3600 के 2 डब्बे। भाई साहब पेड ਪ੍ਰੋਫੈਸ਼ਨਲ ਕੰਮ ਆ ਇਹ ਕੁਝ ਬਗਾਇਆ ਵੀ ਦੇਤੇ हैं असल ਅਸਲ ये किधरों डिलीवरी ਤੁਸੀਂ ਦੇਣੇ ਸਾਹਮਣੇ ਦੇ ਭਾਈ ਆਓ ਉਧਰੋਂ ਠੀਕ। ਲਓ ਜੀ ਪਰਚੀ ਆਪਾਂ ਦੇਤੀ ਹੈ ਤੇ ਕਤਾਈਆਂ ਆ ਗਈਆਂ। ਆ ਇੱਕ ਡੱਬਾ ਤੁਹਾਡਾ ਤੇ ਹੁਣ ਤੁਹਾਡੇ ਕੋਲ ਖੜਿਆ ਨਹੀਂ ਜਾਣਾ ਤੇ ਡੱਬੇ ਲੈਣ ਵਾਲੇ ਤੇ ਬਹੁਤ ਆ। ਇੱਕ ਮੇਰਾ ਦੋਸਤ ਹੈ ਅੰਮ੍ਰਿਤਸਰ ਉਹਦੇ ਵਾਸਤੇ। ਠੀਕ ਹੈ ਸਿਮਰਨ ਉਹਦਾ। ਠੀਕ ਹੈ ਖਾ ਕੇ ਹੁਣ ਵੇਖੋ ਜ਼ਰਾ ਕਿਵੇਂ ਆ। ਕੱਲਾ ਬਦਾਮ ਨਹੀਂ ਆਹ ਖਾਣੀ ਆ। ਬਦਾਮਾਂ ਦਾ ਟੇਸਟ ਬਦਾਮਾਂ ਵਰਗਾ ਹੀ। ਇਹ ਆ ਖਤਾਈਆਂ ਜੀ। ਹੁਣ ਇੰਨੀ ਤਾਰੀਫ ਕਰਨ ਡਿਆ ਇਹ ਤੇ ਫਿਰ ਤੁਸੀਂ ਕਰੋ ਫਿਨਿਸ਼। ਓਪਨਿੰਗ ਕਰੋ ਇਹਦੀ। ਬਿਲਕੁਲ ਟੇਸਟੀ ਹੈ, ਬਹੁਤ ਲਾਜਵਾਬ। ਹਾਂ ਬਹੁਤ ਵਧੀਆ। ਠੀਕ ਹੈ ਜੀ ਕਰੋ ਪੈਕ, ਸਾਨੂੰ ਦੇ ਦਿਓ ਤੇ ਸਾਨੂੰ ਇੱਕ ਸ਼ਾਪ ਵੱਡਾ ਦੇਣਾ ਸ਼ਾਪਰ ਦਾ 2 ਦੇ ਦੇਣਾ ਠੀਕ ਹੈ ਜੀ। ਆਪਾਂ ਖਤਾਈਆਂ ਲੈ ਲਈਆਂ। ਭਾਈ ਸਾਹਿਬ ਨਾਲ ਦੇ ਵੀ ਸਮਾਨ ਬਹੁਤਾ ਇਹਨਾਂ ਨੂੰ ਦੇਣਾ ਨਹੀਂਗਾ, ਚੁੱਕ ਕੇ ਲੈ ਕੇ ਜਾਣਾ। ਇੱਕ ਹੀ ਡੱਬਾ ਲਿਆ ਆਪਾਂ, ਬਾਕੀਆਂ ਦਾ ਲਾਮਾ ਆਪਾਂ ਝੱਲਾਂਗੇ ਜਿੰਨੇ ਜਿੰਨੇ ਕਿਹਾ ਨਾ ਜੀ। ਉਹ ਫੇਰ ਕਿਸੇ ਦੇ ਹੱਥ ਖਲਾ ਦਾਂਗੇ। ਬਿਲਕੁਲ ਆਉਂਦੇ ਜਾਂਦੇ ਰਹਿਣਾ। ਆਉਂਦੇ ਜਾਂਦੇ ਰਹਿੰਦਾ ਕੋਈ ਨਾ ਕੋਈ। ਹਾਂਜੀ। ਆ ਜਾਓ ਹੁਣ ਅੱਗੇ ਚੱਲਦੇ ਆਪਾਂ। ਖਤਾਈਆਂ ਖਰੀਦ ਲੀਆਂ, ਹੁਣ ਅੱਗੇ ਵਧਦੇ ਆਪਾਂ। ਠੀਕ ਨਹੀਂ? ਕਿਸ ਪਾਸੇ ਨੂੰ ਜਾਣਾ ਇਹ ਅੱਗੇ ਜਾ ਕੇ ਪਤਾ ਲੱਗਣਾ ਸਾਨੂੰ ਵੀ ਆਪਾਂ ਜਾਣਾ ਕਿੱਧਰ ਆ। ਵੈਸੇ ਟਾਰਗੇਟ ਸਾਡਾ ਅੱਜ ਦਾ ਇਹ ਹੀ ਸੀ ਵੀ ਇਹਨਾਂ ਜਗ੍ਹਾ ਤੇ ਜਾਣਾ ਕਿ ਉਹ ਅਸੀਂ ਸਵੇਰ ਕਰ ਲਿਆ ਪੂਰਾ। ਇਸ ਤੋਂ ਬਾਅਦ ਬਾਰਡਰ ਦਾ ਸੀ, ਇਸ ਤੋਂ ਬਾਅਦ ਅਸੀਂ ਬਾਰਡਰ ਜਾ ਕੇ ਇਹਨਾਂ ਨੂੰ ਡ੍ਰੌਪ ਆਫ ਦੇਣਾ। ਤੇ ਅੱਜ ਵਾਲਾ ਟਾਰਗੇਟ ਵੈਸੇ ਅਸੀਂ ਅਚੀਵ ਕਰ ਲਿਆ ਮੈਂ ਕਿਹਾ। ਬਿਲਕੁਲ ਟਾਈਮ ਨਾਲ ਉੱਠਣ ਦਾ ਫਾਇਦਾ ਹੋ ਗਿਆ। ਜਿੱਥੇ ਜਿੱਥੇ ਆਪਾਂ ਸੋਚਿਆ ਸੀ ਨਾ ਉੱਥੇ ਉੱਥੇ ਆਪਾਂ ਆ ਗਏ ਸਵੇਰੇ। ਟਾਈਮ ਨਾਲ ਉੱਠੇ ਤਾਂ ਹੀ ਆ ਪਾਏ। ਸਵੇਰੇ ਆ ਗਏ। ਹੋਰ ਸ਼ਹਿਰ ਵੀ ਲੱਗਦੇ ਸੀ ਨਾ ਲਾਗੇ ਉਹ ਵੀ ਤੁਹਾਨੂੰ ਮੈਂ ਵਿਖਾਦਾ। ਇੱਥੇ 10 ਕੁਲਚੇ ਵਾਲੇ। ਹਾਂਜੀ। ਤੇ ਉਹ 10 ਕੁਲਚੇ ਵਾਲੇ ਦੇ ਕੁਲਚੇ ਲੈ ਕੇ ਵੀ ਆਪਾਂ ਥੋੜੇ ਜਿਹੇ ਨਾ ਉਹਨੂੰ ਸਿਮਰਨ ਨੂੰ ਭੇਜਣੇ ਜੀ। ਉਹ ਵੀ ਨਾਲੇ ਤੁਹਾਨੂੰ ਵਿਖਾਦਾ ਵੀ ਕਿੱਥੇ ਕੁਲਚਿਆਂ ਵਾਲਾ ਨਾਲੇ ਲੈ ਚੱਲਦੇ ਆਪਾਂ। ਐ ਭਾਈ ਸਾਹਿਬ 10 ਕੁਲਚੇ ਵਾਲੇ। ਭਾਈ ਕੀ ਹਾਲ ਚਾਲ? ਠੀਕ ਠਾਕ ਵਧੀਆ ਸੇ ਠੀਕ ਹੈ। ਆ ਦਿਓ ਹਾਂ ਕੁਲਚੇ। ਨਹੀਂ ਲੈ ਕੇ ਜਾਣੇ, ਬਸ ਪੈਕ ਕਰ ਦਿਓ। ਸੁੱਕਾ ਮਾਲ ਪੈਕ ਕਰਨਾ, ਉੱਥੇ ਭੇਜਣਾ ਇੰਡੀਆ। ਆ ਭਾਈ ਸਾਹਿਬ ਨੇ ਜਾਣਾ, ਇਹਨਾਂ ਨੂੰ ਦੇ ਕੇ ਭੇਜਣਾ। मैं 10 कुलचा, आलू की भाजी, लौचड़े, सलाद के साथ 10 कुलचा। ये भी बड़े मशहूर है इतों के लाहौर के ना, पुराने बैठे ने। ठीक है जी। मतलब पार्टीशन तो पहलों दे, हुण दे नहीं है, पार्टीशन तो पहलों दे बैठे इतने कुलचे वाले ਜਿਹੜੇ ਇਹਨਾਂ ਦੇ ਫੋਟੋ ਲੱਗੀ ਹੈ ਜਿਹੜੇ ਬਜ਼ੁਰਗ ਹੋਣੇ, ਜਿਹੜੇ ਬਜ਼ੁਰਗਾਂ ਦੀ ਫੋਟੋ ਲੱਗੀ। ਅਬਾਵਾ ਜਦਾਦ ਇਹਨਾਂ ਦੇ ਵੱਡੇ ਜਿਹੜੇ ਉਹ ਕੁਲਚਿਆਂ ਦਾ ਕਰਦੇ, ਇਹ ਮਸ਼ਹੂਰ ਨੇ 10 ਕੁਲਚੇ ਦਾ। ਠੀਕ ਹੈ। ਇਹ ਲਿਆ ਤਾਂ ਸਾਡਾ ਬੇਲੀ ਹੈ ਸਿਮਰਨ, ਅੰਮ੍ਰਿਤਸਰ ਰਹਿੰਦਾ, ਉਹ ਬਹੁਤ ਸ਼ੌਕੀਨ ਆ ਇਦਾਂ ਦੇ ਨਾਸ਼ਤਿਆਂ ਦਾ ਨਾ। ਤੇ ਆਹ ਲਾਹੌਰ ਦਾ ਨਾਸ਼ਤਾ ਲੈ ਚੱਲੇ। ਸਵੇਰੇ ਦਾ ਟਾਈਮ ਹੈ 9 ਵਜੇ ਆ ਤੇ 11 ਵਜੇ ਨੂੰ ਨਾਸ਼ਤਾ ਉਹਦੇ ਕੋਲ ਪਹੁੰਚ ਜਾਣਾ। ਦੇ ਟਾਈਮ ਨੂੰ ਪਹੁੰਚ ਜਾਣਾ ਤੇ ਅੱਜ ਨਾਸ਼ਤਾ ਲਾਹੌਰ ਦਾ ਨਾਸ਼ਤਾ ਕਰੂਗਾ ਅੰਮ੍ਰਿਤਸਰ ਬਹਿ ਕੇ। ਠੀਕ ਹੈ ਠੀਕ ਹੈ। ਕੁਲਚੇ ਲੈ ਕੇ ਉਹਦੇ ਵਾਸਤੇ ਭੇਜਣ ਲੱਗੇ ਆ ਜੀ। ਸਿਮਰਨ ਤੇਰੇ ਵਾਸਤੇ ਆ। ਲਾਹੌਰ ਤੋਂ ਆਪਾਂ ਨਿਕਲੇ ਆ ਤੇ ਲਾਹੌਰ ਫਿਰ ਲਿਆ ਸਾਰਾ ਅਸੀਂ ਸਵੇਰੇ ਧੁੰਦ ਦੇ ਵਿੱਚ ਤੇ ਹੁਣ ਤਿਆਰੀ ਆ ਬਾਰਡਰ ਵੱਲ ਨੂੰ, ਕਿਉਂਕਿ ਆਂਦੇ ਸੀ ਭਾਈ ਸਾਹਿਬ ਨੂੰ ਟਾਈਮ ਜਾਣਾ ਤੇ ਅੰਗੇਜਮੈਂਟ ਹੈ ਕਿਸੇ ਜਾਣ ਵਾਲੇ ਦੀ ਬੇਟੀ ਦੀ, ਉੱਥੇ ਨਾ ਪਹੁੰਚਣਾ। ਹੁਣ ਬਾਰਡਰ ਵੱਲ ਦੀ ਤਿਆਰੀ ਆਪਾਂ ਸ਼ੁਰੂ ਨਾਲ ਡ੍ਰੌਪ ਆਫ ਦੇ ਕੇ ਤੇ ਫਿਰ ਅਸੀਂ ਵੀ ਨਿਕਲਦੇ ਆ ਲੈਲਪੁਰ ਨੂੰ। ਆਜੋ ਚੱਲੀਏ ਆਪਾਂ ਹੁਣ ਬਾਰਡਰ ਵੱਲ ਨੂੰ ਜੀ। ਅਸਲਾਮ ਵਾਲੇਕੁਮ। ਹਾਂ ਕੀ ਹਾਲ ਚਾਲ? ਠੀਕ ਠਾਕ ਖੈਰ ਹੈ ਸਾਰੀ? ਖਲੋ ਜੀ ਇੱਕ ਮਿੰਟ ਠਹਿਰ ਜੀ। ਹਾਂ ਬੈਗ ਇੱਕ ਹੀ ਆ ਤੇ ਇੱਕੋ ਛਾਪਰ ਜਿਹਾ ਬਣਾਉਣਾ। ਛਾਪਰ ਪੂਰੇ ਕਰ ਲਈ ਵੀ ਕਿਹਦਾ ਕੀ ਹੈ, ਉਹ ਪਹਿਲਾਂ ਸੈੱਟ ਕਰ ਲਈ ਨਾ। ਵਿੱਚ ਪਰਚੀ ਦੇਖ ਲਿਓ ਹਾਲ ਕਿਹਦਾ ਕੀ ਇਹ ਆਹ ਵੇਖਣਾ ਵੀ ਕਿਹਦੀ ਹੈ। ਮੈਂ ਪਰਚੀਆਂ ਵਿੱਚ ਪਾ ਦਿੱਤੀਆਂ ਨਾ, ਪਾਈਆਂ ਸੀ ਮੈਂ ਉਸ ਦਿਨ ਤੁਸੀਂ ਪਰਚੀਆਂ ਪਾਈਆਂ। ਆਹ ਵੇਖੋ ਤੇ ਲਿਖਿਆ ਜੱਸੀ ਭਾਜੀ। ਬਸ ਠੀਕ ਹੈ। ਠੀਕ ਆ, ਇੱਕ ਉਹਨਾਂ ਕੋ ਜਾਣਾ। ਠੀਕ ਹੈ ਠੀਕ ਹੈ। ਇੱਕ ਦੂਜਾ ਉਹਨਾਂ ਆਹ ਦੂਜਾ ਜਿਹੜਾ ਵਾ ਗਿੱਲ ਦਾ। ਠੀਕ ਹੈ। ਆ ਸਾਰੇ ਠੀਕ ਹੈ। ਆ ਗਿੱਲ ਸਾਹਿਬ ਆ ਗਿਆ। ਲਓ ਜੀ ਮੋਹਰਾਂ ਲਈਆਂ ਲਵਾ, ਪਾਕਿਸਤਾਨ ਦੀ ਮੋਹਰ
ਲੱਗ ਗਈ ਆ ਵਾਪਸੀ ਦੀ। ਹੁਣ ਚੱਲੇ ਆ ਭਾਈ ਸਾਹਿਬ ਆ ਮੋਰ ਪਾਕਿਸਤਾਨ ਤੋਂ ਲਵਾ ਕੇ ਇੰਡੀਆ ਵਾਲੀ ਸਾਈਡ ਤੇ ਬਾਰਡਰ ਤੇ ਆ। ਧੁੰਦ ਹਲੇ ਵੀ ਉਸੇ ਤਰ੍ਹਾਂ ਹੀ ਆ, ਗਹਿਰੀ ਧੁੰਦ ਆ, ਝੰਡਾ ਅੱਜ ਨਜ਼ਰ ਹੀ ਨਹੀਂ ਆਉਣ ਡਿਆ। ਝੰਡੇ ਵੀ ਨਹੀਂ ਨਜ਼ਰ ਆਉਂਦੇ, ਧੁੱਪ ਦੀ ਚਲੋ ਜੀ ਟਿੱਕੀ ਜੀ ਨਜ਼ਰ ਆ ਰਹੀ ਹੈ। ਥੋੜੇ ਦਿਨ ਰਹੇ ਆ, ਬਹੁਤ ਵਧੀਆ ਲੱਗਾ, ਬਹੁਤ ਮਜ਼ਾ ਆਇਆ, ਆਨੰਦ ਆਇਆ ਸਾਰੇ ਲੋਕਾਂ ਨੂੰ ਮਿਲ ਕੇ। ਹਾਂਜੀ ਤੇ ਹੋਪਫੁਲੀ ਅੱਗੇ ਤੋਂ ਹੁਣ ਤੁਸੀਂ ਆਪਣੇ ਦੋਸਤਾਂ ਨੂੰ ਲੈ ਕੇ ਆਓਗੇ ਸਾਰਿਆਂ ਨੂੰ। 3-4 ਜਣੇ ਇਕੱਠੇ ਹੋ ਕੇ ਆਵਾਂਗੇ ਤਾਂ ਕਿ ਟੀਮ ਪੂਰੀ ਹੋ ਜੇ। ਹਾਂ ਇਕੱਠੇ ਹੋ ਕੇ, ਆ ਵੀ ਆਪਣਾ ਬੇਲੀ ਆ, ਹਾਂਜੀ ਇਹ ਅੱਗੇ ਮਿਲਦਾ ਸਾਰਿਆਂ ਨੂੰ। ਹਾਂਜੀ ਹਾਂ ਪਛਾਣ ਲਿਆ, ਹੁਣ ਪਛਾਣ ਲੈਣਾ ਕਰਨਾ। ਸੁਭਾਨ ਹੈ ਨਾ ਨਾਮ ਤੁਹਾਡਾ? ਹਾਂ ਸੁਭਾਨ ਇਹਦਾ ਨਾਂ ਜੀ। ਤੇ ਇਹ ਵੀ ਸਾਡੇ ਤਰ੍ਹਾਂ ਅੱਗੇ ਹੁੰਦਾ ਵਾ। ਜੀ ਜੀ ਜੀ, ਸਭ ਤੋਂ ਪਹਿਲਾਂ ਵੈਲਕਮ ਇਹਨਾਂ ਹੀ ਕਰਨਾ। ਇਹ ਭਾਈ ਹਰੀ ਖਲਾਉਂਦੇ ਸਾਨੂੰ। ਠੀਕ ਹੈ ਜੀ ਠੀਕ। ਹੁਣ ਤੁਸੀਂ ਜ਼ਰੂਰ ਆਓ ਫਿਰ ਮੁੜ ਕੇ ਦੁਬਾਰਾ। ਜੀ ਪੱਕਾ। ਰੱਬ ਸੁਣਾ ਖੈਰ ਕਰੇ। ਪੈਸੇ ਬਦਲੀ ਕਰਨੇ ਤੇ ਨਹੀਂ ਨਹੀਂ ਪੈਸੇ ਬਦਲਾਉਣ ਤੋਂ ਬਗੈਰ ਹੀ ਮੁੜ ਚੱਲੇ। ਹਾਂਜੀ ਹੋਰ ਪੈਸੇ ਇਹਨਾਂ ਨੇ ਬਟਾਉਣੇ ਨਹੀਂ ਦਿੱਤੇ, ਪੈਸੇ ਬਟਾਉਣ ਤੋਂ ਬਗੈਰ ਮੁੜ ਚੱਲੇ। ਹਾਂਜੀ ਠੀਕ ਹੈ ਜੀ, ਠੀਕ ਹੈ ਜੀ ਭਾਜੀ, ਸ਼ੁਕਰੀਆ। ਅੱਲਾ ਦੇ ਹਵਾਲੇ ਹੁਣ ਇੱਥੋਂ ਤੱਕ ਹੀ ਆਪਾਂ ਆ ਸਕਦੇ ਹਾਂ। ਹਾਂਜੀ ਜਾਂਦੇ ਆ ਤੇ ਹੋਊ ਫਿਰ ਰੱਬ ਮੁਲਾਕਾਤ, ਮੌਕਾ ਦੇਊਗਾ, ਉਧਰ ਜਾਂ ਇੱਧਰ ਕਿਤੇ ਵੀ ਮਿਲਦੇ ਆ, ਇਕੱਠੇ ਹੁੰਦੇ ਆ। ਜ਼ਰੂਰ ਰੱਬ ਨੇ ਚਾਹਿਆ ਜੀ। ਤੇ ਦੁਬਾਰਾ ਮੌਕਾ ਰੱਬ ਨੇ ਅੱਲਾ ਨੇ ਦਿੱਤਾ ਤੇ ਇੱਧਰ ਵੀ ਆਉਂਦੇ ਆ ਇਕੱਠੇ ਹੋ ਕੇ। ਠੀਕ ਹੈ ਭਾਜੀ, ਠੀਕ ਹੈ ਓਕੇ ਜੀ, ਰੱਬ ਦੇ ਥੈਂਕ ਯੂ ਜੀ, ਹਵਾਲੇ। ਥੈਂਕ ਯੂ। ਇਸੇ ਤਰ੍ਹਾਂ ਹੀ ਹੋਰ ਵੀ ਦੋਸਤਾਂ ਨੂੰ ਲੈ ਕੇ ਆਓ। ਬਿਲਕੁਲ ਬਿਲਕੁਲ, ਇੱਕ ਦੂਜੇ ਮਿਲਾਪ ਵਧੇ, ਮੁਹੱਬਤ ਪਿਆਰ ਜਿਹੜਾ ਹੋਵੇ। ਮੁਹੱਬਤ ਵਧੇ। ਲਓ ਜੀ, ਲਓ ਜੀ, ਰੱਬ ਰੱਖਾ ਸਾਡੇ ਨਜ਼ਾਰਾ ਆ ਗਿਆ, ਨਜ਼ਾਰਾ ਆ ਗਿਆ। ਸੈਮੀ ਦਾ ਹਲੇ ਦਿਨ ਥੋੜੇ ਸੀ ਤੁਹਾਨੂੰ। ਹੁਣ ਹੱਸਣ ਲੱਗ ਪਏ, ਮੈਂ ਦੂਜੇ ਦਿਨ ਹੱਸਣ ਨਹੀਂ, ਲੱਗ ਦਿਨ ਬੜੇ ਹਲੇ ਹੈਗੇ, ਖਤਮ ਨਹੀਂ ਹੁੰਦੇ। ਵੇਖ ਲਓ, ਤੁਹਾਨੂੰ ਮੈਂ ਕਿਹਾ ਸੀ ਨਾ ਪਹਿਲੇ ਵਲੌਗ 'ਚ ਵੀ ਕੱਲ ਨੂੰ ਤੁਹਾਨੂੰ ਹੱਸਦੇ ਨਜ਼ਰ ਆਣਗੇ। ਹਾਂਜੀ। ਤੇ ਵੇਖ ਲਓ ਹੁਣ ਜਾਂਦੀ ਵਾਰੀ ਹੱਸਦੇ ਖੇਡਦੇ ਜਾ ਰਹੇ ਬੰਦੇ। ਬਿਲਕੁਲ ਬਿਲਕੁਲ, ਰੱਬ ਤੁਹਾਨੂੰ ਸਲਾਮਤ ਰੱਖੇ ਜੀ, ਇਦਾਂ ਹੀ ਆਉਂਦੇ ਤੁਹਾਨੂੰ ਵੀ ਅਸੀਂ ਸੇਵਾ ਕਰਦੇ ਰਹੀਏ ਤੁਹਾਡੀ। ਫੇਰ ਮਿਲਦੇ ਆ ਜਰੂਰ, ਇਨਸ਼ਾਅੱਲਾ ਤੁਹਾਨੂੰ ਆਸਟ੍ਰੇਲੀਆ ਹੀ ਮਿਲਾਂਗੇ, ਸ਼ੋਅ ਲਾਉਣਾ ਆਵਾਂਗੇ। ਬਿਲਕੁਲ ਬਿਲਕੁਲ। ਮੈਂ ਇਹਦੇ ਨਾਲ ਵਾਜਾ ਵਜਾਇਆ ਕਰਨਾ ਪਿੱਛੇ। ਨਹੀਂ ਇਹ ਹਾਂ ਇਹ ਹਾਂ, ਇਹਨੇ ਉੱਥੇ ਮਿਰਜ਼ਾ ਗਾਉਣਾ, ਮੈਂ ਪਿੱਛੋਂ ਕਰਨਾ ਇਹ ਹਾਂ ਇਹ ਹਾਂ ਕੋਰਸ। ਠੀਕ ਹੈ ਜੀ, ਠੀਕ ਹੈ, ਮਜ਼ਾ ਆ ਗਿਆ ਜੀ। ਠੀਕ ਹੈ ਜੀ। ਆਓ ਭਾਈ ਦੋਸਤੋ, ਤੇ ਕਰਤਾ ਸੁਲਤਾਨ ਭਾਈ ਨੂੰ ਰਵਾਨਾ, ਜਾ ਰਹੇ ਨੇ ਹੁਣ ਆਪਣੇ ਇੰਡੀਆ ਵਾਲੀ ਸਾਈਡ ਤੇ। 4-5 ਦਿਨ ਰਹੇ ਆਪਾਂ, ਬਹੁਤ ਸਵਾਦ ਆਇਆ, ਘੁੰਮੇ ਫਿਰੇ, ਗੱਲਾਂ ਬਾਤਾਂ ਮਾਰੀਆਂ। ਤੇ ਹੁਣ ਜਾਂਦੀ ਵਾਰੀ ਉਹ ਜਿਵੇਂ ਦੋਸਤ ਜਾਂਦੇ ਹੁੰਦੇ ਆ ਨਾ, ਤੇ ਥੋੜਾ ਜਿਹਾ ਲੱਗਦਾ ਹੁੰਦਾ ਵੀ ਉਹ ਦਿਲ ਨੂੰ। ਤੇ ਕੋਈ ਨਹੀਂ, ਜਿਹੜੇ ਆਏ ਉਹਨਾਂ ਜਾਣਾ। ਫਿਰ ਇਸ ਤਰ੍ਹਾਂ ਮੇਲਾ ਜਿਹੜਾ ਜ਼ਿੰਦਗੀ ਦਾ ਚੱਲਦਾ ਰਹਿੰਦਾ। ਕੋਸ਼ਿਸ਼ ਕਰਦੇ ਰਹੀਦਾ ਕਿ ਇਹਨਾਂ ਛੋਟੇ ਛੋਟੇ ਵੀਡੀਓਜ਼ ਦੀ ਰਾਹੀਂ, ਵਲੌਗਸ ਦੀ ਰਾਹੀਂ ਪਿਆਰ ਮੁਹੱਬਤ ਤੇ ਅਮਨ ਦਾ ਸੁਨਾਹ ਜਿਹੜਾ ਪਾਕਿਸਤਾਨ ਦਾ ਪੋਜ਼ਿਟਿਵ ਫੇਸ ਵਿਖਾਉਣ ਦੀ, ਪੰਜਾਬੀਆਂ ਦੇ ਆਪਸੀ ਪਿਆਰ ਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹੀਦਾ। ਸੋ ਇਸ ਤਰ੍ਹਾਂ ਦੇ ਵਲੌਗ, ਇਸ ਤਰ੍ਹਾਂ ਦੇ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ। ਅਗਲੇ ਵਲੌਗ ਤੱਕ ਲਈ ਦਿਓ ਇਜਾਜ਼ਤ, ਮਿਲਾਂਗੇ ਫਿਰ, ਰੱਬ ਰੱਖ।